ਕੈਨੇਡਾ ਤੋਂ ਬਾਅਦ ਹੁਣ 28 ਜਨਵਰੀ ਨੂੰ ਅਮਰੀਕਾ 'ਚ ਹੋਵੇਗਾ ਸਿੱਖ ਰੈਫਰੈਂਡਮ। ਅਕਾਲੀ ਦਲ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਐਲਾਨਿਆ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ। ਪ੍ਰਿੰਸੀਪਲ ਦੇ ਸਿੱਖ ਵਿਰੋਧੀ ਫੈਸਲਿਆਂ ਖਿਲਾਫ ਧਰਨਾ ਦੇ ਰਹੇ ਲੱਖਾ ਸਿਧਾਣਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਕੈਨੇਡਾ ਤੋਂ ਬਾਅਦ 6 ਫॉर ਜਸਟਿਸ ਨੇ 28 ਜਨਵਰੀ 2024 ਤੋਂ ਅਮਰੀਕਾ ਵਿੱਚ ਖਾਲਿਸਤਾਨ ਰਾਇਸ਼ੁਮਾਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਐਸਐਫਜੇ ਨੇ ਇਹ ਐਲਾਨ ਕੈਲੀਫੋਰਨੀਆ ਦੇ ਯੂਬਾ ਵਿੱਚ 44ਵੀਂ ਸਾਲਾਨਾ ਸਿੱਖ ਪਰੇਡ ਦੌਰਾਨ ਕੀਤਾ। ਇਸ ਤੋਂ ਪਹਿਲਾਂ ਵੀ ਜਥੇਬੰਦੀ ਕੈਨੇਡਾ ਵਿੱਚ ਅਜਿਹੀ ਰਾਇਸ਼ੁਮਾਰੀ ਕਰਵਾ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਧਾਮੀ ਇਸ ਵੇਲੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਨ। ਉਹ ਪਿਛਲੇ 2 ਸਾਲਾਂ ਤੋਂ ਸਿੱਖ ਸੰਸਥਾ ਦੇ ਪ੍ਰਧਾਨ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਵੱਲੋਂ ਇਸ ਸਬੰਧ ਵਿੱਚ ਕੀਤੀ ਗਈ ਮੀਟਿੰਗ ਵਿੱਚ ਵਧੇਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਐਡਵੋਕੇਟ ਧਾਮੀ ਦੇ ਕੰਮਕਾਜ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਕਾਰਨ ਇਸ ਸਾਲ ਵੀ ਉਹੀ ਪਾਰਟੀ ਦੀ ਪਸੰਦ ਰਹਿਣਗੇ। ਸ਼੍ਰੀ ਧਾਮੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ। ਉਹ ਵਕੀਲ ਹਨ ਅਤੇ ਲੰਮੇ ਸਮੇਂ ਤੋਂ ਸਿੱਖ ਸੰਸਥਾ ਦੇ ਮੈਂਬਰ ਵੀ ਹਨ। ਇਸ ਦੌਰਾਨ ਉਹਨਾਂ ਨੇ ਐਕਸ ਤੇ ਪੋਸਟ ਰਾਹੀਂ ਮੁੜ ਉਮੀਦਵਾਰ ਬਣਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਵੀ ਕੀਤਾ ਹੈ। ਅਜਿਹਾ ਕਈ ਦਹਾਕਿਆਂ ਬਾਅਦ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਪਹਿਲਾਂ ਕੀਤਾ ਗਿਆ ਹੋਵੇ, ਨਹੀਂ ਤਾਂ ਐਨ ਆਖਰੀ ਮੌਕੇ ਤੇ ਹੀ ਪਰਚੀ ਰਾਹੀਂ ਪ੍ਰਧਾਨ ਅਤੇ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੁੰਦਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਅੱਜ ਵਿਰੋਧੀ ਧਿਰ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ, ਜਿਸ ਤੋਂ ਸਪਸ਼ਟ ਹੈ ਕਿ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਵੋਟ ਪਰਚੀ ਪ੍ਰਣਾਲੀ ਰਾਹੀਂ ਹੋਵੇਗੀ। ਪਿਛਲੇ 1 ਮਹੀਨਿਆਂ 'ਚ ਮੈਂ ਤਕਰੀਬਨ ਜਿੰਨੇ ਮੈਂਬਰ ਐਸਜੀਪੀਸੀ ਨੇ ਉਹਨਾਂ ਨੂੰ ਪਰਸਨਲੀ ਮਿਲਿਆ। ਪਰਸਨਲੀ ਮਿਲ ਕੇ ਉਹਨਾਂ ਦੀਆਂ ਵਿਊਜ਼ ਸੁਣੀਆਂ, ਉਹਨਾਂ ਦੇ ਸੁਜੈਸ਼ਨ ਸੁਣੇ ਆ ਤੇ ਸਾਰੇ ਯੂਨੈਨਿਮਸ ਸੀ ਕਿ ਆਪਣੇ ਸਰ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੂੰ ਵਾਪਸ ਨੋਮੀਨੇਟ ਕੀਤਾ ਜਾਏ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ। ਸਾਨੂੰ ਸਾਰਿਆਂ ਨੂੰ ਉਹਨਾਂ 'ਤੇ ਮਾਣ ਹੈ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਧਾਮੀ ਸਾਹਿਬ ਸਾਡੇ ਉਮੀਦਵਾਰ ਹੋਣਗੇ। ਅੱਜ ਸਵੇਰੇ ਐਲਾਨ ਵੀ ਕਰ ਦਿੱਤਾ ਹੈ ਤੇ ਅੱਜ ਮੈਂ ਆਫੀਸ਼ੀਅਲੀ ਮੈਂ ਆਪ ਹੀ ਦੱਸ ਰਿਹਾ ਸਾਰਿਆਂ ਨੂੰ। ਦੇਖੋ, ਵਿਰੋਧੀ ਧਿਰ ਜਿਹੜਾ ਹੈਗਾ ਸਹੀ ਮੈਨੇ ਤੇ ਉਹ ਪੰਥ ਦੇ ਪਿੱਠ ਤੇ ਛੁਰਾ ਮਾਰ ਰਿਹਾ। ਉਹ ਵਿਰੋਧੀ ਧਿਰ ਨਹੀਂ, ਉਹ ਖਾਲਸਾ ਪੰਥ ਦੇ ਜਿਹੜੇ ਦੁਸ਼ਮਣ ਹੈ ਉਹਨਾਂ ਦੀ ਨੁਮਾਇੰਦਗੀ ਕਰ ਰਿਹਾ। ਉਹ ਜਿਹੜੇ ਲੋਕ ਹਨ ਉਹਨਾਂ ਦਾ ਏਜੰਡਾ ਖਾਲਸਾ ਪੰਥ ਨੂੰ ਤਕੜਾ ਕਰਨਾ ਨਹੀਂ, ਸੇਵਾ ਕਰਨਾ ਨਹੀਂ। ਉਹਨਾਂ ਨੂੰ ਇੱਕੋ ਹੀ ਏਜੰਡਾ ਹੈ ਕਿ ਜਿਹੜੀ ਖਾਲਸਾ ਪੰਥ ਦੀ ਫੌਜ ਹੈ, ਜਿਹੜੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ, ਉਹਨੂੰ ਕਮਜ਼ੋਰ ਕਰਨਾ ਹੈ। ਇਸ ਕਰਕੇ ਉਹ ਐਜੇ ਲੋਕਾਂ ਦੇ ਇਸ਼ਾਰਿਆਂ 'ਤੇ ਚੱਲ ਰਿਹਾ, ਜਿਹੀਆਂ ਤਾਕਤਾਂ ਦੇ ਇਸ਼ਾਰਿਆਂ 'ਤੇ ਚੱਲ ਰਿਹਾ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਹੈ। ਸਥਾਨਕ ਹਲਕੇ ਵਿੱਚ ਲੱਖਾ ਸਿਧਾਣਾ ਸਮੇਤ ਪ੍ਰਦਰਸ਼ਨ ਕਰ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਲੱਖਾ ਸਿਧਾਣਾ ਨੂੰ ਖਿੱਚ ਕੇ ਬੱਸ ਵਿੱਚ ਬਿਠਾਇਆ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ ਰਾਮਪੁਰਾ ਫੂਲ ਦੇ ਸਕੂਲ ਵਿੱਚ ਬੱਚਿਆਂ ਨੇ ਪੰਜਾਬੀ ਭਾਸ਼ਾ ਬੋਲਣ ਅਤੇ ਕੜਾ ਪਹਿਨਣ ਤੇ ਪਾਬੰਦੀ ਲਗਾਉਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਬੱਚਿਆਂ ਤੇ ਮਾਪਿਆਂ 'ਚ ਰੋਸ ਪਾਇਆ ਜਾ ਰਿਹਾ ਹੈ। ਦੋਸ਼ ਲੱਗੇ ਹਨ ਕਿ ਨਵੇਂ ਪ੍ਰਿੰਸੀਪਲ ਦੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਨੂੰ ਲੈ ਕੇ ਹੀ ਅੱਜ ਪ੍ਰਦਰਸ਼ਨ ਹੋ ਰਿਹਾ ਸੀ, ਜਿਸ ਦੌਰਾਨ ਲੱਖਾ ਸਿਧਾਣਾ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਕੀ ਪੰਜਾਬ ਸਰਕਾਰ ਇਹ ਆਗਿਆ ਦਿੰਦੀ ਹੈ ਵੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਉਹ ਹਿਮਾਚਲ ਤੋਂ ਲਿਆ ਕੇ ਬੰਦਾ ਬਿਠਾਤਾ? ਇਹ ਜਵਾਬ ਖੜੇ ਆ ਸਾਰੇ। ਇੱਕ ਮਿੰਟ ਇਹ ਖੜ ਜਾ ਇੱਕ ਮਿੰਟ, ਤੁਸੀਂ ਦੱਸੋ ਬਈ, ਤੁਹਾਨੂੰ ਪੰਜਾਬੀ ਬੋਲਣ ਦਿੰਦੇ ਆ? ਹੈਂ 80% ਸਕੂਲ ਪਿੰਡਾਂ 'ਚੋਂ ਆਉਂਦੇ ਆ। ਤੁਸੀਂ ਸਾਡੀ ਐਸੀ ਜੜ ਪੱਟ ਰਹੇ ਹੋ, ਨਾਲੇ ਆਪ ਵੀ ਪੱਟ ਰਹੇ ਹੋ। ਖਾਂਦੇ ਪੰਜਾਬ ਦਾ, ਰਹਿੰਦੇ ਪੰਜਾਬ 'ਚੋਂ, ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਏ? ਮੈਨੂੰ ਗੱਲ ਦਾ ਜਵਾਬ ਦਿਓ। ਇਹ ਝੂਠ ਬੋਲਦੇ ਜਵਾਕ, ਤੁਹਾਡੇ ਸਕੂਲ ਦੇ ਜਵਾਕ ਹਨ। ਮੈਂ ਪੰਜਾਬੀ ਦੀ ਗੱਲ ਕਰ ਰਿਹਾ ਹਾਂ, ਤੂੰ ਇਹਨਾਂ ਦੇ ਆ ਦੇਖੀ ਔਰ ਇਹ ਕਰ ਨੇੜੇ ਕਰ ਯਾਰ, ਆ ਦੇਖ ਆ ਪੰਜਾਬੀ 'ਚ ਨਹੀਂ, ਇਹ ਆਪਣਾ ਹਿੰਦੀ 'ਚ ਹੈ। ਹਾਂ, ਕਿਉਂ ਇਹ ਕਿਹੜਾ ਕਾਨੂੰਨ ਕਹਿੰਦਾ? ਇਹ ਕੀ ਭਾਰਤੀ ਜਿਹੜਾ ਮੰਨ ਲਾ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਕਹਿੰਦੀ ਆ? ਜਾਂ ਨੰਬਰ 2 ਕੀ ਇਹ ਜਿਹੜਾ ਮਦਰ ਲੈਂਗੁਏਜ ਐਕਟ ਬਣਿਆ 1967 ਦਾ ਉਹ ਕਹਿੰਦਾ ਕਿ ਤੁਸੀਂ ਜਵਾਕਾਂ ਦੇ ਆ ਜਿਹੜਾ ਇੱਥੇ ਪੰਜਾਬੀ ਬੋਲਣ ਤੋਂ ਰੋਕੋ ਤੇ ਆ ਉੱਤੇ ਜਿਹੜਾ ਲਿਖੋ ਜੇਬਾਂ ਦੇ ਉੱਤੇ ਲਾਓ ਸਟicker ਪੋਸਟਰ ਵਗੈਰਾ ਲਿਖੋ ਸਕੂਲ ਦਾ, ਉਹ ਹਿੰਦੀ 'ਚ ਲਿਖੋ? ਇਹ ਕਿਹੜਾ ਕਾਨੂੰਨ, ਕਿਹੜਾ ਸੰਵਿਧਾਨ ਕਹਿੰਦਾ? ਦੇਖੋ, ਮੈਂ ਇੱਕ ਗੱਲ ਨਵੇੜੀ ਹੈ ਵੀ ਇਹ ਵਿਦਿਆ ਭਾਰਤੀ ਦਾ ਸਕੂਲ ਹੈ। ਆਪਣਾ ਜੇ ਆਬਜੈਕਸ਼ਨ ਕੋਈ ਵੀ ਹੈ ਆਪਾਂ ਤੁਸੀਂ ਰਿਟਨ ਦੇ ਵਿੱਚ ਅੱਜ ਤੁਸੀਂ ਅਸੀਂ
ਉਹ ਕੌਣ ਹੁੰਦੇ ਨੇ? 15 ਜਾਣੇ ਆਪਾਂ ਵਿਦਿਆ ਭਾਰਤੀ ਕੌਣ ਹੁੰਦੀ ਆ? ਸਾਡੇ ਜਵਾਕਾਂ ਨੂੰ ਤਾਂ ਹਿੰਦੀ ਤੇ ਸੰਸਕ੍ਰਿਤ ਥੋਪਣ ਵਾਲੀ। ਨਹੀਂ, ਆਪਾਂ ਕਹਿੰਦੇ ਆ ਕਿ ਵਿਦਿਆ ਭਾਰਤੀ ਕੌਣ ਹੁੰਦੀ ਹੈ? ਹਾਂ। ਜਦੋਂ ਆਪਾਂ ਇੱਥੇ ਆਏ ਆ, ਮੇਰੇ ਤੋਂ ਜੇ ਤੁਸੀਂ ਕੋਈ ਜੇ ਸਵਾਲ ਸਾਡੇ ਪੁੱਛਦੇ ਹੋ, ਪਿੰਡਾਂ ਦੇ 80% ਜਵਾਕ ਪੜ੍ਹਦੇ ਤਾਂ ਸਕੂਲ ਚੱਲਦਾ ਹੈ। ਮੈਂ ਕਹਿੰਦਾ ਜੀ ਬਿਲਕੁਲ ਹਾਂ, ਬਿਲਕੁਲ ਤਾਂ ਚੱਲਦਾ। 80% ਜਵਾਕ ਸਕੂਲਾਂ ਤੁਹਾਡੇ ਕੋਲ ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ ਅਸੀਂ ਤੁਸੀਂ ਪੰਜਾਬ ਨੂੰ ਮਾਰ ਰਹੇ ਹੋ। ਤੁਸੀਂ ਆਰਐਸਐਸ ਦੀ ਪਾਲਿਸੀ ਲਾਗੂ ਕਰਦੇ ਆ। ਆਰਐਸਐਸ ਦੀ ਆਈਡੀਓਲੋਜੀ ਕੀ ਹੈ ਦੱਸ? ਮੈਂ ਬਿਲਕੁਲ ਗੱਲ ਕਰਦਾ, ਨਾ ਤਾਂ ਮੈਂ ਕੋਈ ਆਈਡੀਓਲੋਜੀ ਦੀ ਗੱਲ ਕੀਤੀ ਹੈ। ਫਿਰ ਜੇ ਆਈਡੀਓਲੋਜੀ ਦੀ ਗੱਲ ਨਹੀਂ, ਜੇ ਆਈਡੀਓਲੋਜੀ ਦੀ ਗੱਲ ਨਹੀਂ, ਗੋਲਵਾਲਕਰ ਦੀ ਫੋਟੋ ਕਿਉਂ ਆ? ਹੰਡੇਵਾਰ ਦੀ ਹੰਡੇਵਾਰ ਦੀ ਫੋਟੋ ਕਿਉਂ ਆ? ਇਹ ਉਹਨਾਂ ਦਾ ਸਕੂਲ ਹੈ। ਤੇ ਤੂੰ ਕੌਣ ਆ ਬੰਦਾ ਬਲਾ? ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੇ ਮਾਪਿਆਂ ਤੇ ਹੋਰਨਾਂ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੰਦੀਆਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਇਨ੍ਹਾਂ ਪਰਿਵਾਰਾਂ ਵੱਲੋਂ ਇਸ ਮੁਹਿੰਮ ਤਹਿਤ 5 ਤਖ਼ਤ ਸਾਹਿਬਾਨਾਂ ਤੇ ਜਾ ਕੇ ਰਿਹਾਈ ਦੀ ਅਰਜ਼ੋਈ ਕਰਦਿਆਂ ਅਰਦਾਸ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ 9 ਹੋਰ ਸਾਥੀ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਉਹਨਾਂ ਖਿਲਾਫ ਪੰਜਾਬ ਪੁਲਿਸ ਵੱਲੋਂ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 5 ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਕਰਨ ਦੀ ਸ਼ੁਰੂਆਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਨਾਲ ਕੀਤੀ ਗਈ ਹੈ। ਇਸ ਸਬੰਧ ਵਿੱਚ ਸਵੇਰੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਹਨਾਂ ਦੀ ਰਿਹਾਈ ਦੀ ਅਰਦਾਸ ਕੀਤੀ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਖਾਲਸਾ ਵਹੀਰ ਨੂੰ ਮੁੜ ਸ਼ੁਰੂ ਕਰਨਗੇ ਅਤੇ ਨਸ਼ਿਆਂ ਵਿੱਚ ਗਲਤਾਨ ਨੌਜਵਾਨੀ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਦਾ ਯਤਨ ਕਰਨਗੇ। ਉਹਨਾਂ ਕਿਹਾ ਕਿ ਪਰਿਵਾਰ ਵੱਲੋਂ ਆਪਣੇ ਤੌਰ ਤੇ ਖਾਲਸਾ ਵਹੀਰ ਮੁੜ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ। ਫਿਲਹਾਲ ਜੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਇਸ ਵਹੀਰ ਨੂੰ ਆਰਾਮ ਕਰਦੇ ਹਨ ਤਾਂ ਸਾਰੇ ਪਰਿਵਾਰ ਸਹਿਯੋਗ ਦੇਣਗੇ। ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਅਤੇ ਉਹਨਾਂ ਦੇ ਪਿਤਾ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਬਾਰੇ ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਬਾਬਾ ਬਖਸ਼ੀਸ਼ ਸਿੰਘ, ਜਸਕਰਨ ਸਿੰਘ, ਕਾਨ ਸਿੰਘ ਵਾਲਾ, ਕਿਸਾਨ ਮੋਰਚੇ ਦੇ ਬਾਬਾ ਹਰਦੀਪ ਸਿੰਘ, ਰਜਿੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਖਾਲਸਾ, ਬਾਬਾ ਕੁਲਦੀਪ ਸਿੰਘ ਵੀਰਕ ਸਣੇ ਬਲਵੰਤ ਸਿੰਘ ਗੋਪਾਲਾ ਦਾ ਜਥਾ ਵੀ ਹਾਜ਼ਰ ਸੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਭਾਈ ਸਾਹਿਬ ਦੀ ਅਰਦਾਸ ਵਿੱਚ ਸ਼ਾਮਲ ਹੋ ਕੇ ਬਹੁਤ ਸੇਵਾ ਨਿਭਾਈ ਆ। ਬਾਕੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਇਦਾਂ ਹੀ ਅਸੀਂ 5 ਤਖ਼ਤਾਂ ਤੇ ਸੰਗਤ ਦੇ ਓਟ ਆਸਰੇ ਦੇ ਨਾਲ 5 ਤਖ਼ਤਾਂ ਤੇ ਅਰਦਾਸ ਬੇਨਤੀ ਕਰਾਵਾਂਗੇ, ਅਖੰਡ ਪਾਠ ਸਾਹਿਬ ਕਰਾਵਾਂਗੇ ਤੇ ਇਦਾਂ ਹੀ ਸਾਰੀਆਂ ਸੰਗਤਾਂ ਨੂੰ ਦਿਲੋਂ ਮੇਰੀ ਬੇਨਤੀ ਆ ਕਿ ਉਹ ਸਾਰੇ ਤਖ਼ਤਾਂ ਦੇ ਦਰਸ਼ਨ ਦੇਣ। ਵਧੀਆ ਠੀਕ ਠਾਕ ਆ, ਉਹ ਚੜ੍ਹਦੀ ਕਲਾ ਚ ਭਾਈ ਸਾਹਿਬ। ਬਿਲਕੁਲ ਉਹ ਸੰਗਤ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਸਾਰੀ ਸੰਗਤ ਚੜ੍ਹਦੀ ਕਲਾ ਚ ਰਹੇ, ਖੰਡੇ ਬਾਟੇ ਦੀ ਪਹੁਲ ਛਕੇ। ਜਿਹੜੇ ਕਿ ਉਹਨਾਂ ਦਾ ਕੀਤਾ ਹੋਇਆ ਕਾਰਜ ਸੀ ਉਹ ਸ਼ੁਰੂ ਕੀਤਾ ਹੀ ਰਵੇ, ਉਹ ਅੱਧ ਵਿੱਚ ਨਾ ਛੱਡਿਆ ਜਾਵੇ। ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਖੰਡ ਪਾਠ ਸਾਹਿਬ ਕਰਾਏ ਸਿੰਘ ਜਾਣਗੇ। ਸਮੂਹ ਬੰਦੀ ਸਿੰਘਾਂ ਦੇ ਜਿਹੜੇ ਪੁਰਾਣੇ ਪਹਿਲੇ ਬੰਦੀ ਸਿੰਘ ਵੀ ਆ ਤੇ ਨਵੇਂ ਵੀ, ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਕਰਾਈ ਜਾਊਗੀ। ਹਾਂ, ਉਹ ਵੀ ਬੀਬੀਆਂ ਬਹੁਤ ਆਈਆਂ ਸੀ। ਉਹ ਪਹਿਲਾਂ ਸਾਡੇ ਘਰ ਵੀ ਆ ਕੇ ਬਹੁਤ ਦੁਖੀ ਸੀ ਵਿਚਾਰੀਆਂ ਵੀ ਭਾਈ ਸਾਹਿਬ ਆਉਣ ਤੇ ਜਿੱਦਾਂ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੇ ਜਗ੍ਹਾ ਤੇ ਲਾਉਣ। ਤੇ ਹੁਣ ਉਹਨਾਂ ਦੇ ਇੱਕ ਓਟ ਆਸਰਾ ਲੈ ਕੇ ਅਸੀਂ ਚੱਲੇ ਹਾਂ ਕਿ ਹੁਣ ਗੁਰੂ ਦੀ ਕਚਹਿਰੀ ਚੋਂ ਨਿਆਂ ਮੰਗੀਏ। ਗੁਰੂ ਦੇ ਘਰ ਅਸੀਂ ਅਰਦਾਸ ਬੇਨਤੀ ਕੀਤੀ ਆ ਵੀ ਸਾਨੂੰ ਗੁਰੂ ਦੀ ਕਚਹਿਰੀ ਚੋਂ ਨਿਆਂ ਮਿਲੇ। ਤੇ ਇਸ ਕਰਕੇ ਕਿਵੇਂ ਦੇਖਦੇ ਹੋ, ਕਿਹੜੇ ਤਰੀਕੇ ਨਾਲ ਵਧੀਆ ਠੀਕ ਆ, ਉਹ ਵੀ ਸਾਡੇ ਨਾਲ ਬਹੁਤ ਵਧੀਆ ਸਾਥ ਦੇ ਰਹੀ ਹੈ ਸਾਡਾ। ਹਾਂ ਹਾਂਜੀ, ਸੰਗਤ ਦਾ ਵੀ ਬਹੁਤ ਸਹਿਯੋਗ ਆ। ਸੰਗਤ ਬਹੁਤ ਜ਼ਿਆਦਾ ਦਿਲੋਂ ਕਰਦੀ ਭਾਈ ਸਾਹਿਬ ਨਾਲ ਪਿਆਰ, ਬਹੁਤ ਸਹਿਯੋਗ ਦੇ ਰਹੀ ਸੰਗਤ। ਅੱਜ ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਭੋਗ ਸਿੰਘ ਮਾਨਸਾ ਅਤੇ BKU ਦੇ ਤਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ SYL ਤੇ ਪਾਣੀ ਦੇ ਵਿਵਾਦ ਬਾਰੇ ਸੁਪਰੀਮ ਕੋਰਟ ਦੇ 4 ਅਕਤੂਬਰ ਦੇ ਹੁਕਮਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਪ੍ਰੇਮ ਸਿੰਘ ਭੰਗੂ, ਰਾਜਿੰਦਰ ਸਿੰਘ ਪਨੈਚ, ਕਮਲਪ੍ਰੀਤ ਸਿੰਘ ਪੰਨੂ, ਭੋਗ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਢਾਂਡਾ ਨੇ ਦੱਸਿਆ ਕਿ ਜਥੇਬੰਦੀਆਂ ਨੇ SYL ਨਹਿਰ ਦੇ ਕਿਸੇ ਵੀ ਸਰਵੇਖਣ ਦਾ ਪ੍ਰਭਾਵਸ਼ਾਲੀ ਢੰਗ ਨਾਲ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਰਵੇਖਣ ਕਰਨ ਵਾਲੀ ਟੀਮ ਦਾ ਪੰਜਾਬ ਵਿੱਚ ਦਾਖਲ ਹੋਣ ਤੇ ਘਿਰਾਓ ਕੀਤਾ ਜਾਵੇਗਾ ਅਤੇ ਇਸ ਨੂੰ ਕਿਤੇ ਵੀ ਸਰਵੇਖਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਕਿਸਾਨ ਦੇ ਹਿੱਤਾਂ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਸਰਵੇਖਣ ਨੂੰ ਰੋਕਣ ਲਈ ਅੱਗੇ ਆਉਣ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਇੱਕ ਦੂਜੇ ਖਿਲਾਫ ਦੋਸ਼ ਲਗਾ ਕੇ ਮਾਮਲਾ ਉਲਝਾ ਰਹੇ ਹਨ ਅਤੇ ਕੋਈ ਜਾਇਜ਼ ਸਟੈਂਡ ਲੈਣ ਦੀ ਬਜਾਏ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਸਥਿਤੀ ਨੂੰ ਹੋਰ ਵਿਗਾੜ ਰਹੇ ਹਨ। ਪੰਜਾਬ ਸਰਕਾਰ ਵੱਲੋਂ 1 ਨਵੰਬਰ ਨੂੰ ਕਰਵਾਈ ਗਈ ਅਖੌਤੀ ਬਹਿਸ ਸਿਰਫ ਇਸ ਮੁੱਦੇ ਤੋਂ ਧਿਆਨ ਲਾਂਭੇ ਕਰਨ ਲਈ ਇੱਕ ਖੇਡ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦਾ ਸਟੈਂਡ ਇਸ ਮੁੱਦੇ ਤੇ ਸਮਝੌਤੇ ਵਾਲਾ ਹੈ, ਜਿਸ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਦਰਿਆਈ ਪਾਣੀਆਂ ਵਿੱਚ ਹਰਿਆਣਾ ਦਾ ਹਿੱਸਾ ਮੰਨਿਆ ਹੈ।
ਭਾਵੇਂ ਕਿ ਇਹ ਹਿੱਸਾ ਪਹਿਲਾਂ ਨਿਰਧਾਰਿਤ ਹਿੱਸੇ ਤੋਂ ਘੱਟ ਹੈ। ਮੁੱਖ ਮੰਤਰੀ ਦਾ 1 ਨਵੰਬਰ ਨੂੰ SYL ਦੀ ਬਜਾਏ YSL ਨਹਿਰ ਦੀ ਤਜਵੀਜ਼ ਕਰਨ ਦਾ ਸਟੈਂਡ ਨਹਿਰ ਦੀ ਉਸਾਰੀ ਨੂੰ ਮੰਨਣ ਦੇ ਬਰਾਬਰ ਹੈ। ਮੀਟਿੰਗ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ 9 ਨਵੰਬਰ ਨੂੰ ਗੰਨੇ ਦੇ ਲਾਹੇਵੰਦ ਭਾਅ, ਹੜ੍ਹਾਂ ਦੌਰਾਨ ਨੁਕਸਾਨੇ ਗਏ ਗੰਨੇ ਦੇ ਮੁਆਵਜ਼ੇ ਤੇ ਸੂਬੇ ਵਿੱਚ ਖੰਡ ਮਿਲਾਂ ਜੋ ਕਿ ਅਜੇ ਤੱਕ ਚਾਲੂ ਨਹੀਂ ਕੀਤੀਆਂ ਗਈਆਂ ਹਨ, ਉਹਨਾਂ ਨੂੰ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਜਲੰਧਰ ਵਿੱਚ ਪ੍ਰਸਤਾਵਿਤ ਐਕਸ਼ਨ ਦਾ ਸਮਰਥਨ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ 5 ਹਥਿਆਰਬੰਦ ਹਮਲਾਵਰਾਂ ਨੇ ਪਾਠੀ ਸਿੰਘ ਤੇ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਇਸ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਡੇਲੋਂ ਪੁਲਿਸ ਨੇ ਜ਼ਖਮੀ ਲਾਲ ਸਿੰਘ ਵਾਸੀ ਲੋਹਾਰਾ ਦੇ ਬਿਆਨ ਤੇ ਮੁਲਜ਼ਮ ਬਾਜ ਸਿੰਘ, ਜਰਨੈਲ ਸਿੰਘ ਅਤੇ 3 ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਲਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅਖੰਡ ਪਾਠੀ ਸਿੰਘ ਵਜੋਂ ਸੇਵਾ ਨਿਭਾ ਰਹੇ ਹਨ। 4 ਨਵੰਬਰ ਨੂੰ ਸਵੇਰੇ 5:30 ਵਜੇ ਦੇ ਕਰੀਬ ਉਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੋਂ ਚਾਹ ਪੀ ਕੇ ਸਰੋਵਰ ਸਾਹਿਬ ਜਾ ਰਹੇ ਸਨ। ਇਸੇ ਦੌਰਾਨ ਰੰਜਿਸ਼ ਕਾਰਨ ਮੁਲਜ਼ਮਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਛੱਤੀਸਗੜ੍ਹ ਦੇ ਬਾਕੀ ਬਚੇ 17 ਹਲਕਿਆਂ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਸਾਰੀਆਂ 230 ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਰਾਜਸਥਾਨ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾਵਾਂ ਲਈ ਵੀ ਕ੍ਰਮਵਾਰ 25 ਅਤੇ 30 ਨਵੰਬਰ ਨੂੰ ਵੋਟਾਂ ਪੈਣਗੀਆਂ। 3 ਦਸੰਬਰ ਨੂੰ ਆਉਣ ਵਾਲੇ ਸਾਰੇ 5 ਰਾਜਾਂ ਦੇ ਨਤੀਜਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਆਮ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਲੋਕਪ੍ਰਿਯ ਮੂਡ ਨੂੰ ਦਰਸਾਏਗਾ। ਛੱਤੀਸਗੜ੍ਹ ਵਿੱਚ ਸੱਤਾਧਾਰੀ ਕਾਂਗਰਸ ਨੇ ਮੌਜੂਦਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚੁਣਿਆ ਹੈ, ਜਦੋਂ ਕਿ ਭਾਜਪਾ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਯਤਾ ਤੇ ਆਧਾਰਿਤ ਹੈ। ਕਾਂਗਰਸ ਦੇ ਪ੍ਰਮੁੱਖ ਉਮੀਦਵਾਰ ਜਿਨ੍ਹਾਂ ਦੀ ਕਿਸਮਤ ਤੇ ਕੱਲ ਮੋਹਰ ਲੱਗੇਗੀ, ਉਹਨਾਂ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਦੀਪਕ ਵੈਦ, ਮੰਤਰੀ ਕਾਵਾਸ਼ੀ ਲਖਮਾ, ਮੋਹਨ ਮਾਰਕਾਮ, ਮੁਹੰਮਦ ਅਕਬਰ ਅਤੇ ਸ਼ਵਿੰਦਰ ਕਰਮਾ ਸ਼ਾਮਿਲ ਹਨ। ਇਸ ਪੜਾਅ ਵਿੱਚ ਭਾਜਪਾ ਦੇ ਮੁੱਖ ਉਮੀਦਵਾਰ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਸਾਬਕਾ ਮੰਤਰੀ ਕੇਦਾਰ ਕਸ਼ਯਪ, ਲਤਾ ਉਸ਼ੇਂਦੀ, ਵਿਕਰਮ ਉਸ਼ੇਂਦੀ ਅਤੇ ਮਹੇਸ਼ ਗਗੜਾ ਹਨ। ਕਾਂਗਰਸ ਨੇ ਰਮਨ ਸਿੰਘ ਦੇ ਖਿਲਾਫ ਆਪਣੇ ਸੀਨੀਅਰ OBC ਨੇਤਾ ਅਤੇ ਛੱਤੀਸਗੜ੍ਹ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਗਿਰੀਸ਼ ਦਿਵਾਂਗਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਪ ਦੀ ਸੂਬਾ ਪ੍ਰਧਾਨ ਕੋਮਲ ਹੁਪੈਂਡੀ ਭਾਨੂ ਪ੍ਰਤਾਪਪੁਰ ਸੀਟ ਤੋਂ ਚੋਣ ਲੜੇਗੀ। 20 ਵਿੱਚੋਂ 12 ਸੀਟਾਂ ਨਕਸਲ ਪ੍ਰਭਾਵਿਤ ਬਸਤਰ ਡਿਵੀਜ਼ਨ ਦੀਆਂ ਹਨ। ਮਿਜ਼ੋਰਮ ਵਿੱਚ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ, ਜ਼ੋਰਮ ਪੀਪਲਸ ਮੂਵਮੈਂਟ ਅਤੇ ਕਾਂਗਰਸ ਵਿਚਕਾਰ ਤਿਕੋਣੀ ਮੁਕਾਬਲੇ ਲਈ ਸਟੇਜ ਤਿਆਰ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਆਪਣੇ ਖਿਲਾਫ ਦਰਜ ਕੇਸ ਨੂੰ ਗੈਰ ਕਾਨੂੰਨੀ ਗਤੀਵਿਧੀ ਕਰਾਰ ਦਿੰਦਿਆਂ ਪੁਲਿਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਬੰਟੀ ਰੋਮਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ FIR ਵਿੱਚ 26 ਅਕਤੂਬਰ ਨੂੰ ਧਾਰਾ 668 ਜੋੜੀ ਗਈ ਕਿਉਂਕਿ ਧੋਖੇ ਨਾਲ ਜਾਲਸਾਜ਼ੀ ਕਰਨਾ ਗੈਰ ਜ਼ਮਾਨਤੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਲਈ ਗਾਇਕ ਕੰਵਰ ਗਰੇਵਾਲ ਦੀ ਵੀਡੀਓ, ਜਿਸ ਨੂੰ FIR ਦਾ ਆਧਾਰ ਬਣਾਇਆ ਗਿਆ, ਪਿਛਲੇ 8 ਸਾਲਾਂ ਤੋਂ ਜਨਤਕ ਹੈ ਅਤੇ ਹੁਣ ਵੀ YouTube ਤੇ ਪਈ ਹੈ। ਉਨ੍ਹਾਂ ਕਿਹਾ ਕਿ ਜਿਸ ਵੀਡੀਓ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ, ਉਹ ਹਜ਼ਾਰਾਂ ਲੋਕਾਂ ਨੇ ਸਾਂਝੀ ਕੀਤੀ ਹੈ। ਇਹਨਾਂ ਵਿੱਚ ਕਈ ਕਾਂਗਰਸੀ ਆਗੂ ਵੀ ਸ਼ਾਮਿਲ ਹਨ, ਪਰ ਕੇਸ ਸਿਰਫ ਉਹਨਾਂ ਖਿਲਾਫ ਹੀ ਦਰਜ ਕੀਤਾ ਗਿਆ ਹੈ। ਮੇਰੇ ਤੇ ਜਿਹੜੀ FIR ਕੀਤੀ ਗਈ, FIR ਹੈ for uploading a morphed video to harm the reputation of the chief minister for political gains। ਆ FIR ਹੈ ਜਿਹੜੀ ਮੇਰੇ ਤੇ ਕੀਤੀ ਗਈ। FIR ਦੇ ਵਿੱਚ ਧਾਰਾਵਾਂ 468, 69, 500 IPC, 43 ਤੇ 66 ਜਿਹੜੀਆਂ IT ਐਕਟ ਦੀਆਂ। 12:20 ਤੇ 2 ਮਿੰਟਾਂ ਦੇ ਅੰਦਰ ਅੰਦਰ ਜਰਨਲ ਡਾਇਰੀ ਰੈਫਰੈਂਸ ਕੀਤਾ ਗਿਆ, ਉਹਦਾ ਨੰਬਰ ਵੀ ਜਾਰੀ ਹੋ ਗਿਆ, 3 ਨੰਬਰ, ਤੇ 1:40 ਰਾਤ ਨੂੰ 26 ਤਰੀਕ ਨੂੰ FIR ਦਰਜ ਕਰ ਦਿੱਤੀ ਜਾਂਦੀ ਹੈ। ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਜਿਹੜੀਆਂ ਮੌਫਡ ਵੀਡੀਓਜ਼, ਡਾਕਟਰਡ ਵੀਡੀਓਜ਼, ਫੇਕ ਵੀਡੀਓਜ਼, ਇਹ ਆਮ ਆਦਮੀ ਪਾਰਟੀ ਦੀ ਸਪੈਸ਼ਲਿਟੀ ਤੇ ਭਗਵੰਤ ਮਾਨ ਦੀ ਸਪੈਸ਼ਲਿਟੀ ਹੈ। ਅਸੀਂ ਇਹ ਕੰਮ ਨਹੀਂ ਕਰਦੇ। ਜਿਹੜੀ ਇਹ ਵੀਡੀਓ ਜਿਹਦੇ ਕਰਕੇ ਇਹ FIR ਲੌਜ ਹੋਈ ਹੈ, ਇਹ YouTube ਤੇ 11 ਦਸੰਬਰ 2015 ਦੀ ਅਪਲੋਡ ਹੈ ਤੇ ਅੱਜ ਇਸ ਘੜੀ ਤੇ ਵੀ ਇਹ ਮੌਜੂਦ ਹੈ। ਅੱਜ ਵੀ YouTube ਤੇ ਹੁਣੇ ਖੋਲ ਕੇ ਵੇਖ ਲਓ। ਉਹਦੀ ਟਾਈਟਲ ਹੈ ਕੰਵਰ ਗਰੇਵਾਲ ਇਨਸਲਟਿੰਗ ਭਗਵੰਤ ਮਾਨ। ਇਹ ਵੀਡੀਓ ਫਾਰਵਰਡ ਹੁੰਦੀ ਆਈ, ਸ਼ੇਅਰ ਹਜ਼ਾਰਾਂ ਲੋਕਾਂ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਤੁਸੀਂ ਦੇਖੋ 2015 ਦੀ, ਅੱਜ 8 ਸਾਲ ਹੋ ਗਏ, 11 ਦਸੰਬਰ ਦੀ ਅਪਲੋਡ ਹੋਈ ਵੀ ਹੈ। 8 ਸਾਲਾਂ 'ਚ
ਹਜ਼ਾਰਾਂ ਲੋਕਾਂ ਨੇ ਇਹ ਵੀਡੀਓ ਸ਼ੇਅਰ ਕੀਤੀ, ਪੋਸਟ ਕੀਤੀ, ਰੀਪੋਸਟ ਕੀਤੀ, ਕਮੈਂਟ ਕੀਤੇ, ਲਾਈਕ ਕੀਤੇ, ਤੇ ਪਰ ਪਰਚਾ ਕੇਵਲ ਮੇਰੇ ਤੇ ਕੀਤਾ ਗਿਆ ਇਸ ਵੀਡੀਓ ਕਰਕੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕਾਂਗਰਸ ਦੇ ਕੁਝ ਲੀਡਰਾਂ ਨੇ ਵੀ ਇਹ ਪੋਸਟ ਕੀਤੀ ਹੈ, ਪਰ ਕਾਂਗਰਸ ਨਾਲ ਤਾਂ ਸਮਝੌਤਾ ਹੈ, ਉਹਨਾਂ ਤੇ ਤਾਂ ਕੋਈ ਐਕਸ਼ਨ ਹੋਣਾ ਨਹੀਂ। ਆਪਾਂ ਨੂੰ ਸਭ ਨੂੰ ਪਤਾ ਹੈ, ਉਹ ਵਿਧਾਨ ਸਭਾ ਦੇ ਵਿੱਚ ਵੀ ਮੁੱਖ ਮੰਤਰੀ ਨੇ ਬਾਜਵਾ ਸਾਹਿਬ ਨੂੰ ਕਿਹਾ ਸੀ ਵੀ ਜਦੋਂ ਮੈਂ ਐਕਸ਼ਨ ਲੈਣਾ ਫਿਰ ਤੁਸੀਂ ਭੱਜੇ ਜਾਂਦੇ ਹੋ, ਉੱਤੇ ਕੰਪਲੇਂਟਾਂ ਕਰਦੇ ਹੋ। ਸੋ ਜਾ ਰਿਹਾ ਇਹ ਕੰਮ। ਇਹਨਾਂ ਦਾ ਅਲਾਇੰਸ ਹੋਇਆ ਹੋਇਆ, ਕਾਂਗਰਸ ਤੇ ਸਮਝੌਤਾ ਹੈ ਕਾਂਗਰਸ ਨਾਲ, ਤੇ ਜੇ ਲੋਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਚੱਕਦਾ ਤਾਂ ਉਸ ਆਵਾਜ਼ ਨੂੰ ਦਬਾਉਣ ਦੀ ਇਹ ਕੋਸ਼ਿਸ਼ ਹੈ। ਜਿਹਨੇ ਇਸ ਇਲੀਗਲ FIR ਦੇ ਵਿੱਚ ਜਿਹਦਾ ਜਿੰਨਾ ਰੋਲ ਹੋਇਆ, ਹਾਈ ਕੋਰਟ ਦੇ ਵਿੱਚ ਜਾਵਾਂਗੇ ਤਾਂ ਕਿ ਇਹ ਜਿਹੜੀਆਂ ਇਲੀਗਲ ਡਾਇਰੈਕਸ਼ਨਸ ਜਦੋਂ ਇਹ ਵਰਦੀ ਪਾਉਂਦੇ ਆ ਨਾ ਜੀ, ਉਦੋਂ ਬੜੀਆਂ ਇਹਨਾਂ ਨੂੰ ਮਤਲਬ ਯੂ ਹੈਵ ਟੂ ਸਵੇਅਰ ਬਾਈ ਔਰ ਯੂਨੀਫਾਰਮ ਕਿ ਅਸੀਂ ਇਨਸਾਫ ਦੇਵਾਂਗੇ, ਕੋਈ ਗਲਤ ਕੰਮ ਨਹੀਂ ਕਰਾਂਗੇ। ਅੱਜ ਹਾਲਾਤ ਕੀ ਹੋਏ ਪਏ ਆ, ਕੋਈ ਪੁੱਛਣ ਦੱਸਣ ਵਾਲਾ ਨਹੀਂ ਜੀ। ਜਿਹਦੇ ਤੇ ਜੀ ਕਰਦਾ FIR ਦੇ ਦਿਓ ਜੀ, ਜਿਹਦੇ ਤੇ ਜੀ ਕਰਦਾ ਉਹਨੂੰ ਅੰਦਰ ਚੱਕ ਕੇ ਮਾਰੋ ਜੀ। ਇਹ 8 PM ਵਾਲੀਆਂ FIR ਇਹ ਬੰਦ ਕਰਨੀਆਂ ਪੈਣਗੀਆਂ। ਐਂਡ ਮੈਂ ਇੱਕ ਗੱਲ ਬੜੀ ਕਲੈਰਿਟੀ ਨਾਲ ਦੱਸ ਦਿਆਂ, ਇਹ 8 PM ਵਾਲੇ ਟੈਲੀਫੋਨ ਤੋਂ ਬਾਅਦ ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਕੰਮ ਹੋਣ ਵਾਲਾ। ਇਹਨਾਂ ਨੇ ਸੋਚਿਆ ਸੀ ਕਿ ਜਿਵੇਂ ਕਈ ਹੋਰ ਪਾਰਟੀਆਂ ਦੇ ਲੀਡਰ ਇੱਧਰ ਉੱਧਰ ਹੋ ਗਏ, ਸਾਡੀਆਂ FIRਾਂ ਤੋਂ ਡਰਦੇ ਕਿਤੇ ਇਹ ਵੀ ਭੱਜ ਜਾਣਗੇ। ਮੈਨੂੰ ਕਿਹਾ ਅਫਸਰਾਂ ਨੇ ਵੀ ਸਾਨੂੰ ਪਤਾ ਲੱਗ ਗਿਆ ਸੀ ਤੇ ਤੁਸੀਂ ਗਏ ਕਿਉਂ ਨਹੀਂ? ਲੜਾਈ ਲੜਾਂਗੇ ਲੋਕਾਂ ਦੀ, ਭੱਜਣ ਵਾਲਿਆਂ ਚੋਂ ਨਹੀਂ ਹੈ, ਡਰਨ ਵਾਲਿਆਂ ਚੋਂ ਨਹੀਂ ਹੈ। ਡਟ ਕੇ ਖੜਾਂਗੇ, ਇਨਜਸਟਿਸ ਦੇ ਖਿਲਾਫ ਲੜਾਂਗੇ। ਜਿੱਥੇ ਕਿਤੇ ਇਨਜਸਟਿਸ ਹੋਊਗੀ, ਜਿੱਥੇ ਕਿਤੇ ਬੇਇਨਸਾਫੀ ਹੋਊਗੀ, ਕਿਸੇ ਨਾਲ ਵੀ ਹੋਈ, ਹਿੱਕ ਢਾਹ ਕੇ ਲੜਾਂਗੇ। ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਦਾਸਤਾਨੇ ਸਰਹੰਦ ਫਿਲਮ ਵਿਰੁੱਧ ਸਿੱਖ ਸੰਗਤਾਂ ਦਾ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਹ ਫਿਲਮ ਕਈ ਸ਼ਹਿਰਾਂ ਵਿੱਚੋਂ ਸਿੱਖ ਸੰਗਤਾਂ ਵੱਲੋਂ ਬੰਦ ਕਰਵਾਈ ਜਾ ਚੁੱਕੀ ਹੈ। ਇਸੇ ਦੌਰਾਨ ਅੱਜ 41 ਸਿੱਖ ਸੰਸਥਾਵਾਂ, ਜਥਿਆਂ ਤੇ ਸ਼ਖਸੀਅਤਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਾਗਰੂਕ ਸਿੱਖ ਸੰਗਤ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਦਾਸਤਾਨੇ ਸਰਹੰਦ ਨਹੀਂ ਚੱਲਣ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਬਾਲ ਕਲਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲੁਹਾ ਕੇ ਉਹਨਾਂ ਨੂੰ ਹਰਕਤ ਨਕਲ ਵਿਧੀ ਰਾਹੀਂ ਐਨੀਮੇਸ਼ਨ ਦਾ ਰੂਪ ਦਿੱਤਾ ਗਿਆ ਹੈ। ਇਸ ਫਿਲਮ ਦਾ ਬੀਤੇ ਸਾਲ ਵੀ ਸੰਗਤਾਂ ਵੱਲੋਂ ਸਖਤ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਇਹ ਫਿਲਮ ਰੋਕ ਦਿੱਤੀ ਗਈ ਸੀ। ਸੰਗਤਾਂ ਦੀ ਪਹਿਰੇਦਾਰੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਗੁਰੂ ਸਾਹਿਬਾਨ, ਗੁਰੂ ਪਰਿਵਾਰ ਅਤੇ 4 ਸਾਹਿਬਜ਼ਾਦਿਆਂ ਨੂੰ ਫਿਲਮਾਂ, ਨਾਟਕਾਂ, ਕਾਰਟੂਨਾਂ ਜਾਂ ਐਨੀਮੇਸ਼ਨ ਕਿਸੇ ਵੀ ਵਿਧੀ ਰਾਹੀਂ ਚਿਤਰਨ ਕਰਨ ਦੀ ਮੁਕੰਮਲ ਤੌਰ ਉੱਤੇ ਰੋਕ ਲਗਾ ਦਿੱਤੀ ਸੀ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਨ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮਨਘੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬ, ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਤੇ ਸਵਾਂਗ ਰਚਨ ਦੇ ਕੁਰਾਹੇ ਦਾ ਆਧਾਰ ਬਣ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਲ 2005 ਤੋਂ ਲਗਾਤਾਰ ਅਜਿਹੀਆਂ ਸਵਾਂਗ ਰਚਦੀਆਂ ਫਿਲਮਾਂ ਦਾ ਸੁਹਿਰਦ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸੇ ਸਦਕਾ ਅਜਿਹੀਆਂ ਫਿਲਮਾਂ ਬੰਦ ਵੀ ਹੋਈਆਂ ਹਨ। 2005 ਵਿੱਚ ਵੀ ਕਈ ਸੁਹਿਰਦ ਸਿੱਖ ਹਿੱਸਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਾਹਿਬ ਨੂੰ ਇਹ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਇਸ ਕੁਰਾਹੇ ਨੂੰ ਇੱਥੇ ਹੀ ਠੱਲ ਪਾਉਣ ਲਈ ਇਸ ਫਿਲਮ ਉੱਪਰ ਰੋਕ ਲਗਾਈ ਜਾਵੇ, ਨਹੀਂ ਤਾਂ ਭਵਿੱਖ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈ ਸਕਦੇ ਹਨ। ਪਰ ਹੁਣ ਤੱਕ ਅਜਿਹਾ ਕੋਈ ਵੀ ਠੋਸ ਫੈਸਲਾ ਅਕਾਲ ਤਖਤ ਸਾਹਿਬ ਤੋਂ ਨਹੀਂ ਹੋਇਆ, ਜਿਸ ਕਰਕੇ ਨਤੀਜਾ ਇਹ ਨਿਕਲਿਆ ਕਿ ਕਾਰਟੂਨ ਫਿਲਮ ਸਾਹਿਬਜ਼ਾਦੇ ਤੋਂ ਬਾਅਦ ਮੁੱਲਾ ਖੱਤਰੀ, 4 ਸਾਹਿਬਜ਼ਾਦੇ, ਨਾਨਕ ਸ਼ਾਹ ਫਕੀਰ, ਦਾਸਤਾਨੇ, ਮੀਰੀ ਪੀਰੀ, ਮਦਰਹੁੱਡ ਸਮੇਤ ਅਨੇਕਾਂ ਜਿਹੀਆਂ ਕਾਰਟੂਨ ਅਤੇ ਫੀਚਰ ਫਿਲਮਾਂ ਬਣੀਆਂ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੀਆਂ ਗਈਆਂ ਹਨ। ਇਸੇ ਲੜੀ ਦੇ ਤਹਿਤ ਅੱਗੇ ਭਵਿੱਖ ਵਿੱਚ ਭਾਈ ਜੈਤਾ ਜੀ ਅਤੇ ਬੀਬੀ ਰਜਨੀ ਜੀ ਬਾਰੇ ਵੀ ਬਣ ਰਹੀਆਂ ਫਿਲਮਾਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਸਿੱਖ ਸੰਸਥਾਵਾਂ, ਜਥਿਆਂ ਤੇ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦਾਸਤਾਨੇ ਸਰਹੰਦ ਨਾਮੀ ਫਿਲਮ ਨੂੰ ਬੰਦ ਕਰਵਾਉਣ ਲਈ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਮਤੇ ਪਾਏ ਗਏ, ਰੋਸ ਪ੍ਰਦਰਸ਼ਨ ਹੋਏ, ਗੋਸ਼ਟੀਆਂ ਹੋਈਆਂ, ਸਿਨੇਮਾ ਵਾਲਿਆਂ ਨੂੰ ਸੰਗਤਾਂ ਨੇ ਹੁਕਮ ਕੀਤੇ ਅਤੇ ਅਖੀਰ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਕਾਰਨ ਇਹ ਫਿਲਮ ਜਾਰੀ ਨਹੀਂ ਹੋ ਸਕੀ। ਉਦੋਂ 7 ਫਰਵਰੀ 2023 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਦਸੰਬਰ 2022 ਮਹੀਨੇ ਦਾ ਮਤਾ ਜਨਤਕ ਕੀਤਾ ਗਿਆ, ਜਿਸ ਵਿੱਚ ਲਿਖਿਆ ਕਿ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ। ਹੁਣ ਇਸ ਸਾਲ ਮੁੜ ਇਹ ਫਿਲਮ ਨੂੰ ਜਾਰੀ ਕਰਨ ਲਈ ਫਿਲਮ ਵਾਲਿਆਂ ਨੇ ਲੰਘੇ ਅਕਤੂਬਰ ਮਹੀਨੇ ਵਿੱਚ ਯਤਨ ਆਰੰਭ ਕੀਤੇ ਅਤੇ ਨੰਗਾ ਚਿੱਟਾ ਝੂਠ ਬੋਲ ਕੇ ਪਿਛਲੇ ਸਾਲ ਵਾਲੇ ਕੱਚੇ ਪੀਲੇ ਕਾਗਜ਼ ਲੈ ਕੇ ਫਿਲਮ ਜਾਰੀ ਕਰਨ ਦੀ ਜਿੱਦ ਵਿੱਚ ਪਈ ਅਤੇ ਲੰਘੀ 3 ਨਵੰਬਰ ਨੂੰ ਫਿਲਮ ਜਾਰੀ ਕਰਨ ਦੀ ਜਿੱਦ ਕੀਤੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਭ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪਿਛਲੇ ਸਾਲ ਦੇ ਮਤੇ ਦੇ ਹਵਾਲੇ ਨਾਲ ਸਿਰਫ ਇੱਕ ਬਿਆਨ ਦੇ ਕੇ ਚੁੱਪ ਵੱਟ ਲਈ ਕਿ ਅਸੀਂ ਇਸ ਫਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ। ਫਿਲਮ ਨੂੰ ਬੰਦ ਕਰਵਾਉਣ ਲਈ ਨਾ ਤਾਂ ਕੋਈ ਯਤਨ ਕੀਤਾ ਗਿਆ ਤੇ ਨਾ ਹੀ ਮੌਜੂਦਾ ਜਥੇਦਾਰ ਸਹਿਬਾਨ ਕੁਝ ਬੋਲੇ। ਸਿੱਖ ਸੰਗਤ ਨੇ ਲਗਾਤਾਰ ਇਸ ਨੂੰ ਰੋਕਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ ਅਤੇ ਨਿਭਾ ਰਹੀ ਹੈ, ਜਿਸ ਕਰਕੇ ਫਿਲਮ ਪੰਜਾਬ, ਜੰਮੂ ਅਤੇ ਹੋਰਨਾਂ ਥਾਵਾਂ ਤੇ ਨਹੀਂ ਚੱਲ ਸਕੀ। ਪ੍ਰਸ਼ਾਸਨ ਦੇ ਪੈਰੇ ਹੇਠ ਵੀ ਫਿਲਮ ਚੱਲਣ ਦੇ ਯਤਨ ਹੋਏ। ਜਿੱਥੇ ਕਿਤੇ ਵੀ ਇਹ ਫਿਲਮ ਚਲਾਏਗੀ ਉੱਥੇ ਇੱਕਾ ਦੁੱਕਾ ਲੋਕ ਹੀ ਇਸ ਫਿਲਮ ਨੂੰ ਵੇਖਣਗੇ, ਜਿਸ ਤੋਂ ਖਿੱਚਦਿਆਂ ਫਿਲਮ ਵਾਲੇ ਹੁਣ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਹਨਾਂ ਨੂੰ ਸਿਨੇਮਾ ਵਿੱਚ ਲਿਜਾ ਕੇ ਫਿਲਮ ਦਿਖਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਵਿੱਚ ਜਦੋਂ ਫਿਲਮ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ NOC ਮੰਗੀ ਸੀ ਤਾਂ ਉਹਨਾਂ ਨੂੰ ਫਿਰ ਉਹੀ ਮਤੇ ਦੇ ਹਵਾਲੇ ਨਾਲ ਲਿਖਤੀ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਿਆ। ਹੁਣ ਫਿਲਮ ਵਾਲੇ ਕਹਿ ਰਹੇ ਹਨ ਕਿ ਇਹ ਮਤਾ ਇਸ ਫਿਲਮ ਤੇ ਲਾਗੂ ਨਹੀਂ ਹੁੰਦਾ, ਬਲਕਿ ਇਸ ਤੋਂ ਅਗਲੀਆਂ ਫਿਲਮਾਂ ਤੇ ਲਾਗੂ ਹੋਵੇਗਾ। ਨੰਗਾ ਚਿੱਟਾ ਇੱਕ ਝੂਠ ਬੋਲਿਆ ਜਾ ਰਿਹਾ ਹੈ ਤੇ ਗਲਤ ਬਿਆਨੀ ਕੀਤੀ ਜਾ ਰਹੀ ਹੈ। ਸੰਗਤ ਨੂੰ ਗੁੰਮਰਾਹ ਕਰਨ ਦੇ ਕੁਛ ਯਤਨ ਹਨ। ਇਹ ਸਿਧਾਂਤਕ ਫੈਸਲੇ ਹਨ, ਕੋਈ ਸਰਕਾਰੀ ਕਾਨੂੰਨ ਨਹੀਂ ਕਿ ਨਵੀਆਂ ਭਰਤੀਆਂ ਤੇ ਹੀ ਲਾਗੂ ਹੋਣਗੇ, ਪਿਛਲੀਆਂ ਤੇ ਨਹੀਂ। ਮਤੇ ਵਿੱਚ ਕਿਹਾ ਗਿਆ ਹੈ ਕਿ ਇੱਕ ਹੋਰ ਗੱਲ ਜੋ ਕਹਿ ਰਹੇ ਹਨ ਕਿ ਸਾਨੂੰ ਬੰਦ ਕਮਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜ਼ੁਬਾਨੀ ਮਨਜ਼ੂਰੀ ਦਿੱਤੀ ਗਈ ਹੈ। ਸਿੱਖ ਸੰਸਥਾਵਾਂ ਨੇ ਕਿਹਾ ਹੈ ਕਿ ਅਸੀਂ ਫਿਲਮ ਵਾਲਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਜੇਕਰ ਬੰਦ ਕਮਰੇ ਦੀ ਬਜਾਏ ਉਹ ਕੋਈ ਗੈਰ ਸਿਧਾਂਤਕ ਮਨਜ਼ੂਰੀ ਲਿਖਤੀ ਵੀ ਦੇ ਦੇਣ, ਫਿਰ ਵੀ ਫੈਸਲਾ ਸਿੱਖ ਸੰਗਤ ਨੇ ਹੀ ਕਰਨਾ ਹੈ। ਮਸ਼ਹੂਰ ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਗਾਜ਼ਾ ਤੇ ਬੰਬਾਰੀ ਜਾਰੀ ਰਹਿਣ ਕਾਰਨ ਇਜ਼ਰਾਈਲ ਨੂੰ ਅਮਰੀਕਾ ਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ ਦੀਵਾਲੀ ਸਮਾਗਮ ਲਈ ਵਾਈਟ ਹਾਊਸ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਮਸ਼ਹੂਰ ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਨੂੰ ਵਾਈਟ ਹਾਊਸ ਵੱਲੋਂ ਉਪ ਰਾਸ਼ਟਰਪਤੀ ਦੁਆਰਾ ਆਯੋਜਿਤ ਦੀਵਾਲੀ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ ਤੇ ਮੈਂ ਇਸ ਨੂੰ ਠੁਕਰਾ ਰਹੀ ਹਾਂ। ਉਹਨਾਂ ਨੇ ਇਸ ਦਾ ਕਾਰਨ ਬਾਈਡਨ ਪ੍ਰਸ਼ਾਸਨ ਦੁਆਰਾ ਗਾਜ਼ਾ ਉੱਤੇ ਲਗਾਤਾਰ ਬੰਬਾਰੀ ਜਾਰੀ ਹੋਣ ਤੇ ਇਜ਼ਰਾਈਲ ਦਾ ਸਮਰਥਨ ਦੱਸਿਆ ਹੈ। ਕਵਿੱਤਰੀ ਰੂਪੀ ਕੌਰ ਨੇ ਕਿਹਾ ਕਿ ਦੀਵਾਲੀ ਦੀ ਛੁੱਟੀ ਦਾ ਮਤਲਬ ਝੂਠ ਉੱਤੇ ਸੱਚਾਈ ਅਤੇ ਅਗਿਆਨਤਾ ਉੱਤੇ ਗਿਆਨ ਦਾ ਜਸ਼ਨ ਹੈ। ਮੈਂ ਹੈਰਾਨ ਹਾਂ ਕਿ ਇਹ ਪ੍ਰਸ਼ਾਸਨ ਦੀਵਾਲੀ ਮਨਾਉਣਾ ਚਾਹੁੰਦਾ ਹੈ। ਮੈਂ ਹੈਰਾਨ ਹਾਂ ਕਿ ਇਹਨਾਂ ਲਈ ਜੋ ਇਸ ਦੇ ਅਰਥ ਹਨ ਉਹ ਮੇਰੇ ਤੇ ਕਈ ਹੋਰ ਲੋਕਾਂ ਲਈ ਬਿਲਕੁਲ ਵੱਖ ਹਨ। ਰੂਪੀ ਕੌਰ ਨੇ ਕਿਹਾ ਕਿ ਮੈਂ ਆਪਣੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਇਸ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਲਈ ਬੇਨਤੀ ਕਰਦੀ ਹਾਂ। ਇੱਕ ਸਿੱਖ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਦੀਆਂ ਕਾਰਵਾਈਆਂ ਤੇ ਪਰਦਾ ਪਾਉਣ ਲਈ ਆਪਣੇ ਅਕਸ ਦੀ ਵਰਤੋਂ ਨਹੀਂ ਹੋਣ ਦੇਵਾਂਗੀ। ਉਹਨਾਂ ਅੱਗੇ ਲਿਖਿਆ ਕਿ ਇਜ਼ਰਾਈਲੀ ਹਮਲੇ ਦੀ ਵਿਸ਼ਵਵਿਆਪੀ ਨਿੰਦਾ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਮਾਨਵਤਾਵਾਦੀ ਦੁੱਖਾਂ ਦਾ ਪੈਮਾਨਾ ਤੇਜ਼ ਹੁੰਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਵਾਸ਼ਿੰਗਟਨ DC ਅਤੇ US ਦੇ ਹੋਰ ਸ਼ਹਿਰਾਂ ਵਿੱਚ ਜੰਗਬੰਦੀ ਦੀ ਮੰਗ ਕਰਨ ਲਈ ਇਕੱਠੀ ਹੋ ਰਹੀ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਚੋਟੀ ਦੇ ਸਲਾਹਕਾਰਾਂ ਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਵਿੱਚ ਆਪਣੇ ਫੌਜੀ ਟੀਚੇ ਨੂੰ ਪੂਰਾ ਕਰਨਾ ਉਹਨਾਂ ਲਈ ਮੁਸ਼ਕਲ ਹੋ ਜਾਵੇਗਾ। ਬਾਈਡਨ ਨੇ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਨਹੀਂ ਕੀਤੀ ਹੈ, ਪਰ ਕਿਹਾ ਹੈ ਕਿ ਉੱਥੇ ਬੰਦਕਾਂ ਦੀ ਰਿਹਾਈ ਲਈ ਮਾਨਵਤਾਵਾਦੀ ਵਿਰਾਮ ਦਾ ਸਮਰਥਨ ਕਰਦੇ ਹਨ।